ਗੁਰਦੁਆਰੇ ਬਹੁਤ ਸੀ ਤੇ ਉਹ ਗੁਰਦੁਆਰਾ ਕਿਲੇ 'ਚ ਗੁਰਦੁਆਰਾ ਇੱਕ ਕਿਲੇ 'ਚ ਅੰਡ ਉਹਨਾਂ ਦੀ ਜਿਹੜੀ ਸਿੱਖਾਂ ਦੀ ਵੰਡ ਸੀ ਨਾ ਹਾਂਜੀ। ਉਹ ਇਹਨਾਂ ਨਾਲ ਠੀਕ ਸੀ ਹੁਣ ਵਾਲਿਆਂ ਨਾਲ ਅੱਛਾ। ਉਹ ਤੇ ਇਮਾਨਦਾਰ ਸੀਗੇ ਇਹ ਤਾਂ ਸਾਰਾ ਕਿ ਬੇਈਮਾਨ ਹੋ ਗਿਆ ਬਿਲਕੁਲ ਵੀ ਰਲ ਮਿਲ ਕੇ ਰਹਿੰਦੇ ਸੀ ਸਾਰੇ ਜਿਹੜੇ ਜਿੱਤੇ ਤੇ ਨਹੀਂ ਨਾਲੇ ਜਿਹੜੀ ਕੋਈ ਗੱਲ ਕਰਦਾ ਉਹ ਪੱਕੀ ਕਰਦੇ ਇੱਥੇ ਵਾਲੀ ਗੱਲ ਤਾਂ ਨਹੀਂ ਸੀ ਇੱਥੇ ਤੂੰ ਗੱਲ ਕੀਤੀ ਤਾਂ ਉੱਥੇ ਜਾ ਕੇ ਮੁੱਕਰ ਜਾਣਾ ਉਦੋਂ ਪਹਿਲੇ ਬਹੁਤੇ ਲੱਗਦੇ ਸੀ ਹੁਣ ਨਾਲ ਹੁਣ ਤਾਂ ਖਤਰਾ ਨਹੀਂ ਤਾਂ ਲੜਨਾ ਪੈਣਾ ਉਦੋਂ ਲੜਦੇ ਨਹੀਂ ਸੀ ਲੋਕ ਤੇ ਪਿਆਰ ਨੂੰ ਬਿਨਾਂ ਯਾਰ ਮੁਹੱਬਤ ਨਾਲ ਜੈਲਦਾਰੀ ਉਹਨਾਂ ਦੀ ਮਸ਼ਹੂਰ ਸੀ 5-5 ਮਰਬੇ ਹੁੰਦੇ ਸੀ ਉਹਨੂੰ ਦਿੱਤੇ ਤੇ ਜੈਲਦਾਰੀ ਸਦਾਉਂਦੇ ਸੀ ਘਰ ਵਾਲਾ ਨਹੀਂ ਸੌਦਾ ਉਹਨਾਂ ਦੀਆਂ ਜੈਲਦਾਰੀਆਂ ਸੀ ਉਹ ਤੇ ਜਿੱਥੇ ਬਹਿਣਾ ਉੱਥੇ ਜੈਲਦਾਰੀ ਸੀ ਜਿਸ ਵੀ ਪਿੰਡ ਚਲ ਜਾਣ ਹਾਂਜੀ ਆਪਣੇ ਪਿੰਡ 'ਚ ਬੱਬੇ ਕੋਈ ਸਕੂਲ ਹੁੰਦਾ ਸੀ ਸਕੂਲ ਪਹਿਲੇ ਤਲੀਫ ਸਕੂਲ ਆਇਆ ਸੀ 5 ਦਾ ਪਹਿਲੇ ਤੋਂ ਹੀ ਪਹਿਲਾਂ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜਿਵੇਂ ਸਮਝੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਜਿਹਨੂੰ ਕਿ ਹੁਣ ਫੈਸਲਾਬਾਦ ਕਿਹਾ ਜਾਂਦਾ ਹੈ ਉਹਦੀ ਤਹਿਸੀਲ ਜੜ੍ਹਾਂਵਾਲੇ ਦਾ ਪਿੰਡ ਚੱਕ ਨੰਬਰ 93 ਰੇਬੇ ਚਿੱਟੀਆਂ ਕਲਾਂ ਇਹ ਪਿੰਡ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖ ਸਰਦਾਰਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਜੋ ਕਿ ਵੰਡ ਵੇਲੇ ਉਜੜ ਗਿਆ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਤੇ ਇਸ ਪਿੰਡ ਦੇ ਬਾਹਰ ਵਾਲੀ ਸਾਈਡ ਤੇ ਹੀ ਸਾਨੂੰ ਇੱਕ ਗੁਰਦੁਆਰਾ ਸਾਹਿਬ ਦੇਖਣ ਨੂੰ ਮਿਲਦਾ ਹੈ ਜੋ ਕਿ ਕਾਫੀ ਖਸਤਾ ਹਾਲਤ 'ਚ ਮੌਜੂਦ ਹੈ ਹੋ ਸਕਦਾ ਹੈ ਕੁਝ ਹੀ ਅਰਸੇ ਬਾਅਦ ਇਹ ਬਿਲਕੁਲ ਟੱਟ ਜਾਵੇ ਇੱਥੇ ਤੁਸੀਂ ਦੇਖ ਸਕਦੇ ਜੇ ਨਜ਼ਰ ਆਉਂਦਾ ਹੈ ਕਿ ਇੱਥੇ ਕਮਰੇ ਤੇ ਕਾਫੀ ਚੀਜ਼ਾਂ ਬਣੀਆਂ ਹੋਈਆਂ ਸੀ ਵੱਡੀ ਇੱਟ ਦੀਆਂ ਤੇ ਇਸ ਪਿੰਡ ਦੇ ਨਾਲ ਵਾਲੇ ਪਿੰਡ ਸਾਰੇ ਹੀ ਸਿੱਖ ਸਰਦਾਰਾਂ ਦੇ ਪਿੰਡ ਹੋਇਆ ਕਰਦੇ ਸੀ ਇਸ ਕਰਕੇ ਇੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਬਣਾਏ ਗਏ ਸੀ ਲੇਕਿਨ ਪਿੰਡ ਦੇ ਅੰਦਰ ਵੀ ਗੁਰਦੁਆਰਾ ਸੀ ਤੇ ਪਿੰਡ ਤੋਂ ਬਾਹਰ ਵੀ ਪਿੰਡ ਦੇ ਅੰਦਰ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਸੀ ਉਹ ਖਤਮ ਹੋ ਗਿਆ ਉਹਦੀ ਕੋਈ ਨਿਸ਼ਾਨੀ ਨਹੀਂ ਰਹੀ ਲੇਕਿਨ ਪਿੰਡ ਦੇ ਬਾਹਰ ਵਾਲਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਅੱਜ ਵੀ ਪਿੰਡ 'ਚ ਮੌਜੂਦ ਹੈ ਤੇ ਇਹ ਉਹ ਜਗ੍ਹਾ ਹੈ ਜਿੱਥੇ ਇਸ ਗੁਰਦੁਆਰਾ ਸਾਹਿਬ ਦਾ ਖੂਹ ਹੋਇਆ ਕਰਦਾ ਸੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਾਹਰ ਵਾਲੀ ਸਾਈਡ ਤੇ ਆਓ ਹੁਣ ਗੁਰਦੁਆਰਾ ਸਾਹਿਬ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਆ ਬਾਕੀ ਇਸ ਗੁਰਦੁਆਰਾ ਸਾਹਿਬ ਦਾ ਜਿੰਨਾ ਮਲਬਾ ਡਿੱਗਿਆ ਜਾਂ ਟੁੱਟਿਆ ਟੱਠਿਆ ਉਹ ਸਾਰਾ ਇੱਥੇ ਹੀ ਪਿਆ ਤੁਸੀਂ ਵੇਖੋਗੇ ਇੱਟਾਂ ਸਾਰੀਆਂ ਚੀਜ਼ਾਂ ਉਵੇਂ ਇੱਥੇ ਹੀ ਮੌਜੂਦ ਨੇ ਮਤਲਬ ਪਿੰਡ ਵਾਲੇ ਚੁੱਕ ਕੇ ਨਹੀਂ ਲੈ ਕੇ ਗਏ ਸਾਰੇ ਜਿੰਨਾ ਮਲਬਾ ਸੀ ਗੁਰਦੁਆਰਾ ਸਾਹਿਬ ਦਾ ਇੱਥੇ ਹੀ ਪਿਆ ਵੰਡ ਵੇਲੇ ਦਾ ਉਜੜਿਆ ਇਹ ਗੁਰਦੁਆਰਾ ਸਾਹਿਬ ਅੱਜ ਵੀ ਆਪਣਿਆਂ ਦੀ ਉਡੀਕ ਕਰਦਾ ਹੈ ਇਹ ਹੈ ਜੀ ਪਿੰਡ ਦੀ ਉਹ ਪਹਿਲੀ ਮਸਜਿਦ ਜਿਹੜੀ ਕਿ ਉਸ ਟਾਈਮ ਬਣਾਈ ਗਈ ਜਦੋਂ ਸਿੱਖ ਸਰਦਾਰਾਂ ਨੇ 1912 ਜਾਂ 14 ਦੇ ਨੇੜੇ ਇਸ ਪਿੰਡ ਨੂੰ ਵਸਾਇਆ ਉਦੋਂ ਇਸ ਜਗ੍ਹਾ ਤੇ ਕੱਚੀ ਮਸਜਿਦ ਬਣਾਈ ਗਈ ਸੀ ਜਦੋਂ ਉਧਰੋਂ ਮਹਾਜਰ ਮਾਈਗ੍ਰੇਟ ਕਰਕੇ ਇੱਧਰ ਆਏ ਤੇ ਉਹਨਾਂ ਨੇ ਫਿਰ ਇਹਨੂੰ ਪੱਕਿਆਂ ਕੀਤਾ ਪਹਿਲੇ ਇੱਥੇ ਮੁਸਲਮਾਨਾਂ ਦੀ ਤਾਦਾਦ ਬਹੁਤ ਘੱਟ ਸੀ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ ਤੇ ਇਹ ਹੈ ਜੀ ਪਿੰਡ ਦਾ ਬਣਾਇਆ ਗਿਆ ਸਕੂਲ ਗੌਰਮੈਂਟ ਐਲੀਮੈਂਟਰੀ ਸਕੂਲ 93 RB ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਉਹ ਸਕੂਲ ਹੈ ਜਿੱਥੇ ਸਿੱਖ ਸਰਦਾਰਾਂ ਤੇ ਮੁਸਲਮਾਨਾਂ ਦੇ ਬੱਚੇ ਰਲ ਮਿਲ ਕੇ ਪੜ੍ਹਦੇ ਸਨ ਤੇ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਮੇਲੇ ਤਾਂ ਬੜੇ ਲੱਗਦੇ ਸਨ ਪਰ ਕਿਸੇ ਨੂੰ ਨਾਮ ਯਾਦ ਨਹੀਂ ਸੀ ਪਰ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਇੱਥੇ ਪਿੰਡ ਵਿੱਚ ਇੱਥੇ ਇੱਕ ਪਹਿਲਵਾਨ ਦਾ ਮੇਲਾ ਮਨਾਇਆ ਜਾਂਦਾ ਹੈ ਜੋ ਕਿ ਹਰ ਸਾਲ ਬੜੇ ਸੋਹਣੇ ਤਰੀਕੇ ਨਾਲ ਇੱਥੇ ਲੋਕ ਮਨਾਉਂਦੇ ਨੇ ਇਸ ਪਿੰਡ ਦੇ ਨਾਲ ਕਾਫੀ ਪਿੰਡ ਵੀ ਲੱਗਦੇ ਨੇ 90 91 92 ਹੁਣ ਅਸੀਂ ਚੱਲਨੇ ਆ ਪਿੰਡ ਦੇ ਕਿਸੇ ਬਜ਼ੁਰਗ ਨਾਲ ਗੱਲਬਾਤ ਕਰਨੇ ਆ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਪੁਰਾਣੇ ਵੇਲੇ ਬਾਰੇ ਤੇ ਹਾਂਜੀ ਹੁਣ ਅਸੀਂ ਪਹੁੰਚੇ ਇੱਥੇ ਬਜ਼ੁਰਗਾਂ ਕੋਲ ਤੇ ਬਜ਼ੁਰਗਾਂ ਨਾਲ ਕਰਨੇ ਆ ਗੱਲਬਾਤ ਇਸ ਪਿੰਡ ਬਾਰੇ अस्सलाम वालेकुम बाबा जी वालेकुम की हाल है यार नाम की बाबा जी नूर मोहम्मद सही ते वाले साहब दा फजल दीन ठीक ते दादा जी दा दादा खैर दीन खैर दीन ਤੇ ਬਾਬਾ ਜੀ ਆਪਾਂ ਇਸੇ ਪਿੰਡ 'ਚ ਬੈਠੇ ਆਂ ਇਹਦਾ ਕੀ ਨਾਂ ਹੈ ਪਿੰਡ ਦਾ 93 चिट्टी 93 ਚਿੱਟੀ ਤੇ ਆਪਾਂ ਜ਼ਿਲ੍ਹਾ ਤੇ ਤਹਿਸੀਲ ਕਿਹੜੀ ਲੱਗਦੀ ਹੈ ਇਹ ਲਾ ਆਪਣੇ ਚੜਾਂ ਵਾਲਾ ਜ਼ਿਲ੍ਹਾ ਫੈਸਲਾਬਾਦ ਜ਼ਿਲ੍ਹਾ ਫੈਸਲਾਬਾਦ
ਸਹੀ। ਤੇ ਇਹ ਇੱਥੋਂ ਦੇ ਰਹਿਣ ਵਾਲੇ ਬਾਬਾ ਜੀ ਕਿ ਚੜ੍ਹਦੇ ਪੰਜਾਬ ਤੋਂ ਆਏ ਸੀ? ਪੰਜਾਬ ਤੇ ਉਧਰੋਂ। ਤੇ ਉਧਰੋਂ ਕਿੱਥੋਂ ਉੱਠ ਕੇ ਆਏ ਸੀ, ਕਿਹੜੇ ਪਿੰਡ ਤੋਂ? ਚਿੱਟੀ ਸੀ ਉਸ ਨਾ ਉਗੀ ਚਿੱਟੀ ਨਾ ਉਹ ਵੀ ਚਿੱਟੀ ਸੀ ਤੇ ਇਹ ਵੀ ਸਹੀ। ਉੱਥੋਂ ਦੇ ਲੋਕ ਪਹਿਲਾਂ ਬਾਅਦ ਆਏ ਹੋਏ ਸੀ ਇੱਥੇ। ਸਹੀ, ਵੀ ਉੱਥੋਂ ਦੀ ਇੱਥੇ ਵਸੇ ਹੋਏ ਸੀ ਪਹਿਲਾਂ। ਬਸ ਸਿੱਖਾਂ ਦੇ ਮਰਬੇ ਸੀ ਇੱਥੇ ਸਾਰੇ। ਸਹੀ। ਇਹ ਮਤਲਬ ਇਸ ਪਿੰਡ 'ਚ ਕਿੰਨੀ ਬਹੁਤੀ ਤਾਦਾਦ ਸੀ? ਮੁਸਲਮਾਨ ਬਹੁਤੇ ਸੀ ਕਿ ਸਿੱਖ ਬਹੁਤੇ ਸੀ ਆਪਣੇ ਇਸ ਪਿੰਡ? ਉਦੋਂ ਸਿੱਖ ਹੀ ਬਹੁਤ ਹੈ। ਸਿੱਖ ਬਹੁਤੇ ਸੀ। ਹਾਂਜੀ। ਤੇ ਮੁਸਲਮਾਨ ਕਿੰਨੇ ਕੁ ਘਰ ਹੋਣੇ ਨੇ? ਉਦੋਂ ਥੋੜੇ ਘਰ ਸੀ, ਉਹ ਕਮੇ ਤੁਮੇ ਨਹੀਂ ਆਏ ਸੀ ਉਦੋਂ। ਅੱਛਾ। ਇਹ ਪਿੰਡ ਬਾਬਾ ਜੀ ਪੱਕਾ ਹੁੰਦਾ ਸੀ ਕਿ ਕੱਚਾ? ਕਿਵੇਂ ਦਾ ਸੀ ਪਿੰਡ ਦਾ ਨਕਸ਼ਾ? ਉਦੋਂ ਤਾਂ ਕੱਚੇ ਸੀ ਤੇ ਹੁਣ ਵੀ ਪੱਕੇ ਹੋਏ। ਸਹੀ ਸੀ। ਤੇ ਆਪਣੇ ਜਿਹੜਾ ਪਿੰਡ ਹੈਗਾ ਬਾਬਾ ਜੀ, ਇਹਨੂੰ ਕਿਹੜੇ ਪਿੰਡ ਲੱਗਦੇ ਨੇ ਨਾਲ ਨਾਲ ਆਪਣੇ ਪਿੰਡ ਨੂੰ? ਬਸ ਵਾਲੇਕੁਮ ਸਲਾਮ। ਆ 94 ਆ ਸਾਹਮਣੇ ਨਹਿਰ ਦੇ ਉੱਤੇ। ਹਾਂਜੀ ਇੱਧਰ ਪਿਛਲੇ ਪਾਸੇ ਧਨਵਾਣਾ, ਠੀਕ। ਇੱਧਰਲੇ ਪਾਸੇ ਕਾਰ ਚੱਕ, ਹਾਂਜੀ ਉਦੋਂ ਅੱਗੇ ਜੌਲਾਂ। ਹਾਂਜੀ। ਇਹ ਬਾਬਾ ਜੀ ਮੁਸਲਮਾਨਾਂ ਦਾ ਹੈਗਾ ਸੀ ਚੱਕ ਕੇ? ਸਾਰੇ ਰਲਵੇਂ ਚੱਕੀ ਸੀ ਜਿਵੇਂ? ਇਹਨਾਂ ਦੇ ਰਲਵੇਂ ਸ਼ੋਭ ਗੱਲ ਰਲਵੇਂ ਚੱਕੀ ਸੀ। ਤੇ ਜਿਹੜਾ ਆਪਣਾ ਉੱਥੇ ਜਿੱਥੇ ਤੁਸੀਂ ਰਹਿੰਦੇ ਸੀ ਉਹ ਵਾਲਾ, ਉਹ ਵੀ ਲੋਹੇ ਰਲਵੇਂ। ਠੀਕ। ਇਹ ਕੀ ਰਿਸ਼ਤੇਦਾਰੀ ਸੀ ਇੱਥੇ ਉਹਨਾਂ ਦੀ ਜੇ ਤੁਸੀਂ ਦੱਸ? ਵੀ ਚੱਲਦਾ ਨਹੀਂ ਸੀ ਉਹਨਾਂ ਦਾ। ਲੱਭੇ ਕਿੱਤੀ ਚੱਲ ਜਾਏਗਾ ਇੱਥੇ ਚੱਲਦਾ ਉਹਨਾਂ ਦੀ ਜਾਇਦਾਰੀ ਸੀ। ਠੀਕ। ਇਹ ਆਪਣੇ ਪਿੰਡ 'ਚ ਬਾਬਾ ਜੀ ਕੋਈ ਸਕੂਲ ਹੁੰਦਾ ਸੀ? ਸਕੂਲ ਪਹਿਲੇ ਤਲੀ ਸਕੂਲ ਆਇਆ ਸੀ 5 ਦਾ ਪਹਿਲੇ ਤੋਂ ਹੀ? ਪਹਿਲਾਂ। ਸਹੀ। ਤੇ ਇਹ ਮਸਜਿਦ ਵੀ ਹੁੰਦੀ ਸੀ ਬਾਬਾ ਜੀ? ਮਸਜਿਦ ਵੀ ਹੈ। ਠੀਕ। ਤੇ ਜਿਵੇਂ ਮਤਲਬ ਕਿ ਉਹ ਰਹਿੰਦੇ ਸੀ ਤੇ ਉਹਨਾਂ ਨੇ ਕੋਈ ਆਪਦੀ ਵੀ ਇਬਾਦਤ ਵਾਸਤੇ ਬਣਾਇਆ? ਗੁਰਦੁਆਰੇ ਬਹੁਤ ਸੀ। ਅੱਛਾ। ਗੁਰਦੁਆਰਾ ਕੇ ਇਸੇ ਸਾਹਮਣੇ ਬਾਜ਼ਾਰ 'ਚ ਹੁਣ ਤਾਂ ਲੋਕਾਂ ਨੇ ਵੜ ਲਿਆ ਤੇ ਹੁਣ ਇਹਨਾਂ ਨੇ ਬਣਾ ਲਿਆ। ਤੇ ਉਹ ਗੁਰਦੁਆਰਾ ਕਿਲੇ 'ਚ ਗੁਰਦੁਆਰਾ ਇੱਕ ਕਿਲੇ 'ਚ। ਠੀਕ। ਤੇ ਇਹ ਕੱਚਾ ਸੀ ਕਿ ਪੱਕਾ ਬਾਬਾ ਜੀ? ਪੱਕਾ। ਉਹ ਪੱਕਾ। ਤੇ ਮਸਜਿਦ ਜਿਹੜੀ ਬਣੀ ਸੀ ਉਹ ਵੀ ਪੱਕੀ ਸੀ। ਪਰ ਪੱਕੇ ਹੀ ਸੀ। ਸਹੀ। ਤੇ ਹੁਣ ਮਸਜਿਦ ਦੀ ਨਿਸ਼ਾਨੀ ਹੈਗੀ ਕਿ ਉਹ ਵੀ ਬਦਲੀ ਗਈ ਹੈ? ਉਹ ਸ਼ਹੀਦ ਹੋ ਕੇ ਦੁਬਾਰਾ ਨਹੀਂ ਉਹ ਬਦਲੀ ਗਈ। ਮਸਜਿਦਾਂ 2 ਹੋਰ ਬਣ ਗਈਆਂ ਹਨ। ਠੀਕ। ਇੱਕ ਚੌਂਕ 'ਚ ਬਣ ਗਈ ਮਸਜਿਦ। ਸਹੀ। ਉਹ ਮਸਜਿਦ ਏਦਾਂ ਪਾਸੇ ਤੇ ਸੀਗੀ। ਅੱਛਾ। ਪਹਿਲੇ ਜਿਹੜੇ ਗਾਉਂ ਸੀ ਉਹ ਛੋਟੇ ਸੀ। ਛੋਟੇ ਵੀ ਸੀਗੇ। ਹੁਣ ਤੇ ਆਬਾਦੀ ਬਹੁਤ ਵੱਧ ਗਈ ਤੇ ਡਬਲ ਤੋਂ ਡਬਲ ਹੋ ਗਈ। ਅੱਛਾ। ਉਹ ਬਾਬਾ ਮਸਜਿਦ ਵੀ ਉਹ ਨਿਸ਼ਾਨੀ ਨਹੀਂ ਰਹੀ ਜਿੱਥੇ ਹੁੰਦੀ ਸੀ? ਨਹੀਂ ਹੈਗੀ ਆ। ਅੱਛਾ। ਉੱਥੇ ਮਤਲਬ ਦੁਬਾਰਾ ਤਮੀਰ ਕਰ ਲਈ। ਠੀਕ। ਇਹ ਇੱਥੇ ਕਿਹੜੀਆਂ ਕੌਮਾਂ ਬੈਠੀਆਂ ਬਾਬਾ ਜੀ ਹੁਣ ਆਪਣੇ ਪਿੰਡ 'ਚ? ਹੁਣ ਸਾਰੀਆਂ ਹੀ ਕੌਮਾਂ ਬੈਠੀਆਂ। ਸਿੱਖੀ ਨੇ ਵਿੱਚ ਹੈਗੇ। ਸਹੀ। ਬਾਕੀ ਕੌਮਾਂ? ਬਾਕੀ ਸਾਰੀਆਂ ਕੌਮਾਂ ਜੱਟ ਤੇ ਜਿਵੇਂ ਸਾਜ ਕੋਤ ਨੇ ਕਿਵੇਂ। ਤੇ ਬਾਬਾ ਜੀ ਲੋਕਲ ਇੱਥੇ ਕਿਹੜੀ ਜ਼ਾਤਾਂ ਹੁੰਦੀਆਂ ਸੀ ਪਹਿਲੇ ਲੋਕਲ ਬੰਦਿਆਂ 'ਚ? ਲੋਕਲ ਰਾਹੀਂ ਬਰਾਦਰੀ ਸੀ। ਫਿਰ ਰਾਹੀਂ ਬਰਾਦਰੀ। ਜੱਟ ਤਾਂ ਬੜੇ ਸਦਾਈ ਜਿਹੇ ਹੁੰਦੇ ਆ। ਇਹ ਹਿਲਦੇ ਹੀ ਮਸਾਂ। ਹੈਗੇ ਆ ਸਿੱਖਾਂ ਦੀ ਕੌਮ ਚੋਂ। ਨਹੀਂ ਰਹੀ ਇਹ ਨਾ ਕਹਿਣਾ ਰੋਟੀ ਲੱਭਦੀ ਆ ਖਾਈ ਜੇ ਅੱਛਾ। ਤੇ ਇਹ ਬਾਬਾ ਜੀ ਕਿਹੜੇ ਸਿੱਖ ਦਾ ਨਾਂ ਆਪਣੇ ਪਿੰਡ ਨਾਲ ਚੱਲਦਾ ਸੀ? ਜਿਵੇਂ ਜੈਲਦਾਰ ਜਾਂ ਕੋਈ ਇਵੇਂ ਦਾ ਕਿਹੜਾ ਬੰਦਾ ਮਸ਼ਹੂਰ ਸੀ ਇੱਥੋਂ ਦਾ? ਜੈਲਦਾਰੀ ਉਹਨਾਂ ਦੇ ਮਸ਼ਹੂਰ ਸੀ। 5 ਮਰਬੇ ਹੁੰਦੇ ਸਰ ਸੱਚਾ। ਸਹੀ। ਨਹੀਂ ਕਿਸੇ ਸਿੱਖ ਦਾ ਮੈਂ ਕਿਹਾ ਨਾਮ ਕੋਈ ਤੁਹਾਡੇ ਯਾਦ ਹੋਵੇ ਜਿਹੜਾ ਇੱਥੋਂ ਦਾ ਹੋਵੇ? ਜੈਲਦਾਰੀ ਸਜਾਉਂਦੇ ਸੀ। ਉਹ ਨਾਂ ਤਾਂ ਪੱਕਾ ਯਾਦ ਨਹੀਂ ਹੈਗਾ। ਸਹੀ। ਉਹਨਾਂ ਦਾ ਵੀ ਕੋਈ ਡੇਰਾ ਡੂਰਾ ਪੱਕਾ ਬਣਿਆ ਸੀ ਬਾਬਾ ਜੀ ਕਿ ਕੱਚੇ ਘਰ ਸਾਰੇ ਕੱਚੇ ਹੀ ਸੀ? ਉਹਨਾਂ ਦੇ ਪੱਕੇ ਵੀ ਬੈਠਿਆ ਸੀ। ਜਿਹੜੇ ਉਹਨਾਂ ਗੁਰਦੁਆਰੇ ਬਣਾਏ ਸਾਰੇ ਪੱਕੇ ਹੀ ਬਣਾਏ। ਸਹੀ। ਨਹੀਂ ਡੇਰਾ ਡੂਰਾ ਜਿਵੇਂ ਘਰ ਹੁੰਦਾ ਹੈ? ਨਹੀਂ ਉਹ ਘਰ ਵਾਲਾ ਨਹੀਂ ਸੌਦਾ। ਉਹਨਾਂ ਦੀਆਂ ਜੈਲਦਾਰੀਆਂ ਸੀ। ਉਹ ਤੇ ਜਿੱਥੇ ਬਹਿਣਾ ਉੱਥੇ ਜੈਲਦਾਰੀ ਸੀ। ਜਿਸ ਵੀ ਪਿੰਡ ਚਲ ਜਾਣ। ਹਾਂਜੀ। ਜਿਹੜਾ ਬੰਦਾ ਨਾਮੀ ਕਨਾਮੀ ਉਹ ਜਿੱਥੇ ਮਰਜ਼ੀ ਬਹਿ ਜਾਵੇ। ਸਹੀ। ਤੇ ਜਿਹੜਾ ਆਪਣਾ ਉਧਰ ਪਿੰਡ ਹੈਗਾ ਸੀ ਬਾਬਾ ਜੀ, ਹਾਂਜੀ। ਉੱਥੇ ਵੀ ਜੈਲਦਾਰੀ ਸਿੱਖਾਂ ਕੋਲ? ਉਹਨਾਂ ਵਾ ਸਿੱਖਾਂ ਕੋਲ। ਤੇ ਉੱਥੇ ਜੈਲਦਾਰ ਕੇ ਕੋਈ ਨਾਮ ਯਾਦ ਹੈਗਾ ਤੁਹਾਨੂੰ? ਕੀ ਨਾਮ ਸੀ ਹੁੰਦਾ? ਯਾਰ ਉਹ ਭੁੱਲ ਗਿਆ। ਇੱਥੇ ਨਹੀਂ ਰਹਿੰਦੇ। ਸਾਲ ਭਰ ਤੇ ਨਿਆਣੇ ਦੇ ਆਪਣੇ ਦੇ ਨਾਂ ਨਹੀਂ ਰਹਿੰਦੇ। ਇਹ ਖੂਹ ਕਿੰਨੇ ਕੁ ਸੀ ਬਾਬਾ ਜੀ ਆਪਣੇ ਪਿੰਡ ਦੇ? ਇੱਥੇ? ਹਾਂਜੀ। ਇੱਥੇ ਖੂਹ ਉਦੋਂ ਲਾਕਾ ਛਾਕਾ ਹੈ ਕੋਈ ਨਹੀਂ ਸੀ। ਅੱਛਾ। ਉਦੋਂ ਖੂਹੀਆਂ ਦਾ ਪਾਣੀ ਸੀ। ਸਹੀ। ਕਿੰਨੀਆਂ ਕੁ ਖੂਹਾਂ ਹੋਣੀਆਂ ਆਪਣੇ ਪਿੰਡ? ਇੱਕ ਗੁਰਦੁਆਰਾ ਖੂਹੀ ਸੀ। ਅੱਛਾ। ਇੱਕ ਉਹਨਾਂ ਲੋਕਾਂ ਦੇ ਪਰਲੇ ਪਾਸੇ ਪਿੰਡ ਦੇ ਲਵਾਈ ਸੀ। ਉਹ ਜਿਹੜਾ ਝੋਟਾ ਜੋੜਦੇ ਸੀ। ਅੱਛਾ। ਉਹਦੇ ਨਾਲ ਪਾਣੀ ਕੱਢਦੇ। ਹਾਂ ਉਹ ਬਲਦ ਜੋੜ ਕੇ ਸੀ ਆਪ ਨਾਲ। ਸਹੀ। 2 ਹੀ ਖੂਹੀਆਂ ਸੀ। ਮਸਜਿਦ ਵੀ ਕੋਈ ਖੂਹੀ ਹੈਗੀ ਸੀ? ਮਸਜਿਦ 'ਚ ਵੀ ਖੂਹੀਆਂ 2 ਸੀ। ਤੇ ਮੇਲਾ ਲੱਗਦਾ ਸੀ ਬਾਬਾ ਜੀ ਆਪਣੇ ਪਿੰਡ 'ਚ? ਇੱਥੇ ਮੇਲੇ ਜਿਹੜੇ ਉਸ ਵੇਲੇ ਦੇ ਹੋਣਗੇ ਉਦੋਂ ਲੱਗਦੇ।
ਉਦੋਂ ਪਹਿਲੇ ਬਹੁਤੇ ਲੱਗਦੇ ਸੀ ਹੁਣ ਨਾਲੋਂ। ਹੁਣ ਤਾਂ ਖਤਰਾ ਨਹੀਂ ਤਾਂ ਲੜਨਾ ਪੈਣਾ। ਉਦੋਂ ਲੜਦੇ ਨਹੀਂ ਸੀ ਲੋਕ, ਸਹੀ ਪਿਆਰ ਨੂੰ ਬਣਾ ਰਿਹਾ। ਪਿਆਰ ਮੁਹੱਬਤ ਨਾਲ। ਹੁਣ ਵੈਸੇ ਕੋਈ ਮੇਲਾ ਲੱਗਦਾ ਜਿਵੇਂ ਕੋਈ ਮਤਲਬ ਆਪਣੇ ਪਿੰਡ 'ਚ ਕਿਸੇ ਮੁਸਲਮਾਨ ਬਜ਼ੁਰਗ ਦਾ ਕੋਈ ਲੱਗ ਕਿੰਨਾ ਦਾ ਲੱਗਦਾ ਹੈ? ਉਹ ਪੱਲ ਪਾਸੇ ਭਲਵਾਨ ਨੂਰ ਅਹਿਮਦ ਦਾ ਉਹਦਾ ਲੱਗਦਾ ਮੇਲਾ। ਠੀਕ। ਬਾਬਾ 47 ਤੋਂ ਬਾਅਦ ਕਦੀ ਕੋਈ ਪਿੰਡ ਵੇਖਣ ਆਇਆ ਜਿਹੜੇ ਇੱਥੋਂ ਗਏ ਨੇ? ਵੈ ਆਏ ਆ, ਅੱਛਾ। ਆਏ ਇੱਕ ਦੋ ਵਾਰੀ ਆਏ ਆ ਤੇ ਉਹ ਚਾਹਣਾ ਹੁਣ ਉਹ ਪੁਰਾਣਾ ਲੋਕ ਤਾਂ ਮੁੱਕ ਗਿਆ, ਹਾਂਜੀ ਬਿਲਕੁਲ ਹੀ ਖਤਮ ਹੋ ਗਿਆ। ਖਤਮ ਹੋ ਗਿਆ। ਨਵਾਂ ਪੋਸ਼ ਹੀ ਸਾਰਾ। ਸਾਰਾ ਪੋਸ਼ ਆ ਉਹ ਉਸ ਨੂੰ ਪੁੱਛਦੇ ਆ ਕਿਹੜਾ ਇਲਾਕਾ, ਕਿਹੜੀ ਗੱਲ ਦਾ ਕੀ ਬਾਤ, ਪੁੱਛ ਕੇ ਜਾਂਦੇ ਆ। ਵੈਸੇ ਕੋਈ ਮਰ ਗਿਆ, ਅੱਛਾ। ਉਹ ਕੋਈ ਤਾਂ ਹੈਗਾ, ਬਾਕੀ ਸਭ ਮਰ ਗਿਆ। ਜਿੰਨੇ ਪੁਰਾਣੇ ਸੀ ਨਾ ਉਹ ਸਾਰੇ ਮਰ ਗਏ। 75 ਸਾਲ ਹੋ ਗਏ ਪਰ ਬੜਾ ਲੰਘ ਗਿਆ ਨਾ। ਅੱਜ 75 ਸਾਲ ਤੇ ਉਹਨਾਂ ਦੀ ਵੀ ਕੋਈ 20 25 ਸਾਲ ਉਮਰ ਹੋਵੇਗੀ ਤੇ ਸੰਭਾਲਾ ਹੋਏਗਾ। ਉਹਦਾ 14 15 ਸਾਲ ਦੇ ਬਾਅਦ ਨੂੰ ਤੇ ਕੁਝ ਪਤਾ ਹੀ ਨਹੀਂ ਹੁੰਦਾ। ਕਿੰਨੇ ਕੁ ਸਾਲ ਪਹਿਲੇ ਬਾਬਾ ਜੀ ਆਏ ਉਹਨਾਂ ਨੇ ਪਿੰਡ ਵੇਖਣ ਆਪਦਾ? ਉਹ 5-6 ਸਾਲ ਹੋਏ ਉਦੋਂ ਆਏ ਸੀ। ਸਹੀ 5-6 ਸਾਲ ਹੈ। ਲੋਕਲ ਉਦੋਂ ਕੋਈ ਬਜ਼ੁਰਗ ਹੈਗਾ ਸੀ ਜਿਹਨੂੰ ਮਿਲ ਕੇ ਗਏ ਹੋਣ? ਉਦੋਂ ਇੱਕ ਅੱਧਾ ਲੱਭ ਗਿਆ ਸੀ। ਅੱਛਾ। ਆਪਣੇ ਪਿੰਡ 'ਚ ਹੁਣ ਕੋਈ ਪੁਰਾਣੀ ਨਿਸ਼ਾਨੀ ਹੋਵੇਗੀ ਬਾਬਾ ਜੀ ਕਿ ਸਾਰੀਆਂ ਖਤਮ ਹੋ ਗਈਆਂ? ਨਿਸ਼ਾਨੀਆਂ ਗੁਰਦੁਆਰੇ ਦਾ ਨਾਂ ਹੀ ਆ, ਬਸਦੇ ਤਾਂ ਲੋਕੀ ਹੁਣ ਘਰ ਵਾਲੇ ਆ। ਅੱਛਾ। ਗੁਰਦੁਆਰਾ ਤਾਂ ਕੋਈ ਵੀ ਨਹੀਂ ਖਾਲੀ ਛੱਡਿਆ ਇਹਨਾਂ ਨੇ। ਹਾਂ ਉਹ ਤਾਂ ਫਿਰ ਜਿੱਥੇ ਸਾਰੇ ਜਿਵੇਂ ਜਗ੍ਹਾ ਜਿਵੇਂ ਕਾਫੀ ਸ਼ਹਿਰੀ ਗੱਭੀ ਲੈ ਗਈ। ਹਾਂ ਉਹੀ ਨਾ ਧਿਆਨ ਤੇ ਬਹਿ ਗਿਆ ਗੁਰਦੁਆਰੇ ਚ ਉਹਨੇ ਉਹਦਾ ਹੀ ਉਹਦਾ ਹੀ ਪਹਿਲਾਂ ਗੁਰਦੁਆਰੇ 'ਚ ਘੱਟ ਬਹਿੰਦੇ ਸੀ ਲੋਕ, ਕਬਜ਼ਾ ਕਰ ਗਿਆ। ਹੁਣ ਤੇ ਕਬਜ਼ਾ ਕਰ ਗਿਆ। ਹੁਣ ਤੇ ਚੁਬਾਰੇ ਬਣੇ ਹੋਏ ਵਿੱਚ। ਅੱਛਾ। ਉਹ ਤਾਂ ਫਿਰ ਖਤਮ ਕਰ ਦੇਣਾ ਉਹਨਾਂ ਨੇ, ਆਪਣਾ ਹੀ ਬਣਾਉਣਾ ਸੀ ਜਿਵੇਂ ਉਹਨਾਂ ਨੇ ਰਿਹਾ ਸੀ, ਰਹਿਸ਼ ਆਪਣੀ ਰੱਖਣਾ ਆਪਾਂ। ਤੇ ਇਹ ਜਿਹੜੇ ਨਾਲ ਵਾਲੇ ਪਿੰਡ ਹੈਗੇ ਨੇ ਬਾਬਾ ਜੀ, ਉਹ ਵੀ ਮਤਲਬ ਕਿ ਇਹਨਾਂ ਸਿੱਖਾਂ ਦੇ ਸੀ ਕਿ ਲਹਿਦਾ ਸਿੱਖਾਂ ਦੇ ਸੀ? ਨਹੀਂ ਲਹਿਰਾ ਕੋਈ ਨਹੀਂ ਸੀ, ਰਲ ਨਹੀਂ ਸੀ ਵੀ ਆਪਸ ਵਿੱਚ ਬਰਾਦਰੀ ਜਿਵੇਂ? ਉਹ ਬਰਾਦਰੀ ਉਹ ਜ਼ਿਆਦਾ ਸਿੱਖ ਆਏ ਉਦੋਂ ਪਹਿਲੇ। ਅੱਛਾ। ਐਸੀ ਤਾਂ 12 ਬਣੀਆਂ ਨੇ ਤੇ ਹੈ ਨਹੀਂ ਉਦੋਂ ਉੱਧਰੋਂ ਆ ਕੇ ਉਹਨਾਂ ਨੇ ਵਸਾਏ ਸੀ ਪਿੰਡ ਬਰਾਬਰ। ਅੱਛਾ ਬਾਬਾ ਤੁਸੀਂ ਤੇ ਉੱਥੇ ਵੀ ਮਤਲਬ ਆਪਣਾ ਪਿੰਡ ਸਿੱਖਾਂ ਦਾ ਇੱਥੇ ਬਾਬਾ ਕਿਵੇਂ ਰਹਿਣ ਸਹਿਣ ਕਿਵੇਂ ਸੀ ਇਹਨਾਂ ਦਾ ਮੁਸਲਮਾਨਾਂ ਕਿ ਪਹਿਲਾਂ ਵੀ ਲੜਾਈ ਝਗੜੇ ਹੈਗੀ ਸੀ ਬਾਬਾ? ਠੀਕ ਰਿਹਾ ਉੱਥੇ ਬੜਾ ਸੀ, ਠੀਕ ਹੈ। ਏਦਾਂ ਹੀ ਭੈਣਾਂ ਭਰਾਵਾਂ ਤਰ੍ਹਾਂ ਰਹਿੰਦੇ ਸਾਰੇ। ਲੜਾਈ ਝਗੜਾ ਤਾਂ ਨਹੀਂ ਕੋਈ ਵੀ ਹੈਗਾ। ਜਾਂ ਲੜਾਈ ਝਗੜਾ ਹੋਵੇ ਤੇ ਜੇਲ੍ਹ ਹੀ ਦੇਖਣੀ ਹੋਇਆ। ਇਹਦੇ ਵਿੱਚ ਜੱਟਾਂ ਨੇ ਖਾ ਲੈਣਾ ਵੀ ਐਂਡ ਫਿਰ ਜੇ ਵੀ ਵੇਖ ਰਹੀ ਹੈ। ਨਹੀਂ ਵੀ ਹੁੰਦਾ ਨਾ ਮਤਲਬ ਕਿ ਵੰਡ ਤੋਂ ਪਹਿਲੇ ਵੀ ਪਿੰਡ ਪੁੰਜੇ ਵੰਡ ਉਹਨਾਂ ਦੀ ਜਿਹੜੀ ਸਿੱਖਾਂ ਦੀ ਵੰਡ ਸੀ ਨਾ, ਹਾਂਜੀ, ਉਹ ਇਹਨਾਂ ਨੂੰ ਠੀਕ ਸੀ ਹੁਣ ਵਾਲਿਆਂ ਨੂੰ। ਅੱਛਾ। ਉਹ ਤੇ ਇਮਾਨਦਾਰ ਸੀਗੇ। ਇਹ ਤਾਂ ਸਾਰਾ ਬਲਕਿ ਬੇਈਮਾਨ ਹੋ ਗਿਆ। ਬਿਲਕੁਲ ਵੀ ਰਲ ਮਿਲ ਕੇ ਰਹਿੰਦੇ ਸੀ ਸਾਰੇ, ਜਿਹੜੇ ਦਿੱਤੀ ਸੀ ਬਈ ਨਾਲੇ ਜਿਹੜੀ ਕੋਈ ਗੱਲ ਕਰਦਾ ਸੀ ਉਹ ਪੱਕੀ ਕਰਦੇ ਸੀ। ਇੱਥੇ ਇਹ ਗੱਲ ਤਾਂ ਨਹੀਂ ਸੀ, ਇੱਥੇ ਤੂੰ ਗੱਲ ਕੀਤੀ ਤਾਂ ਉੱਥੇ ਜਾ ਕੇ ਮੁੱਕਰ ਜਾਣਾ। ਹਾਂ ਮੁੱਕਰ ਜਾਣਾ। ਹੁਣ ਤਾਂ ਅੱਜ ਕੱਲ੍ਹ ਤੇ ਨਹੀਂ, ਅੱਜ ਇੱਥੇ ਗੱਲ ਕੀਤੀ ਕਿ ਬਾਬਾ ਜੀ ਇੱਥੇ ਗੱਲ ਕਰਕੇ ਤੇ ਉੱਤੋਂ ਬੰਦਾ ਆ ਜਾਵੇ ਤੇ ਬੰਦਾ ਮੁੱਕਰ ਜਾਂਦਾ। ਜਾਣ ਵਾਲੀ ਤੇ ਗੱਲ ਹੀ ਕੋਈ ਨਹੀਂ। ਇਹ ਪਿੰਡ ਦੀ ਕਿੰਨੀ ਕੁ ਜ਼ਮੀਨ ਹੈ ਬਾਬਾ ਜੀ ਆਪਣੀ? ਇਹਦੀ 100 ਮੁਰੱਬਾ ਵਾ। 100 ਮੁਰੱਬਾ ਪੂਰਾ? ਸਹੀ। ਇਹ ਨਾਲ ਪਿੰਡ ਤੋਂ ਬਹੁਤੀ ਜ਼ਮੀਨ ਹੈ ਕਿ ਨਾਲ ਜੜ੍ਹਾਂ ਦੇ ਵਿੱਚ ਜ਼ਮੀਨ ਬਹੁਤ ਆ। ਅੱਛਾ ਠੀਕ। ਤਕਰੀਬਨ 100 ਮੁਰੱਬੇ ਦਾ ਗੇੜ ਹੈ ਹਰ ਪਿੰਡ ਦਾ। ਵੱਡਾ ਪਿੰਡ ਜੌੜਾ ਸੀ। ਅੱਜ ਬਹੁਤ ਜਗ੍ਹਾ ਵੱਡਾ ਪਿੰਡ, ਉੱਥੇ ਲੜਦੇ ਸੀ ਲੋਕ। ਅੱਛਾ। ਉਹ ਕਿਤੇ ਲੜਾਈਆਂ? ਹਾਂ ਕਿਤੇ ਲੜਾਈਆਂ ਤੇ ਕਿਤੇ ਖਾਸ ਸੁਲਾ। ਬਾਬਾ ਜੀ ਸਾਰਾ ਹੁਣ ਪਿੰਡ ਆਪਣਾ ਮਾਜਰਾਂ ਦਾ ਹੀ ਹੈ? ਮਾਜਰਾਂ ਦਾ ਟੋਟਲ ਨਹੀਂ, ਵਿੱਚ ਹੈ ਅਗਲੇ ਪਾਸੋਂ ਵੀ, ਅਗਲੇ ਪਾਸੋਂ ਮਾਰ ਖਾ ਗਿਆ। ਅਸੀਂ ਆਣੇ ਤੇ ਚਲ ਗਏ ਹੋਣੇ ਨੇ, ਅਗਲਾ ਨਵਾਂ ਪੋਸ਼ ਹੀ ਹੋਣਾ ਨਹੀਂ ਜੇ ਪੜਿਆ ਨਵਾਂ ਬੋਸ ਨੂੰ ਪਤਾ ਕਰਸੇ ਦਾ ਮਜ਼ਾ ਆ ਰਿਹਾ। ਇਹਨਾਂ ਨੂੰ ਰਕਬੇ ਲੱਭੇ, ਇਹਨਾਂ ਹੁਣ ਮਾਰ ਕੇ ਬਣਾ ਕੇ ਵੇਚ ਲਏ। ਸਹੀ। ਵੇਚ ਕੇ ਦੁਕਾਨਾਂ ਪਾ ਲਈ, ਦੁਕਾਨਾਂ 'ਚ ਚਲੇਗਾ। ਇਹ ਬਾਬਾ ਜਿਵੇਂ ਤੁਸੀਂ ਆਏ ਮਤਲਬ ਜਿਹੜੇ ਪਿੰਡ ਤੋਂ ਕਿ ਇਹ ਲਹਿਦਾ ਜ਼ਿਲ੍ਹਿਆਂ ਤੋਂ ਆਏ ਨੇ ਸਾਰੇ? ਤਕਰੀਬਨ ਜਲੰਧਰ ਜ਼ਿਆਦਾ ਸੀ ਇੱਥੇ ਪਹਿਲਾਂ ਵੀ। ਅੱਛਾ। ਜਲੰਧਰ ਤੋਂ ਹੀ ਜ਼ਿਆਦਾ ਹੁਣ ਵੀ ਮਤਲਬ ਤੇ ਪਹਿਲਾਂ ਵੀ ਜਲੰਧਰ ਦੇ ਵਿੱਚ? ਉਹ ਫਿਰ ਕਈ ਠਾਰਾਂ ਇੱਥੇ ਸੀ ਨਾ, ਉਹ ਵਾਕਫੀ ਪਹਿਲੇ ਵੀ ਸੀ। ਹਾਂਜੀ ਹਾਂਜੀ। ਉਹਦੀ ਵਾਕਫੀ ਨਾਲ ਚਲੋ ਉਹਦੇ ਕੋਈ ਚਲੇ ਯਾਰ, ਉਹਦੇ ਨਾਲ ਵਾਕਫੀ ਤਾਂ ਗਈ ਵੀ ਮਤਲਬ ਕਿ ਪਹਿਲਾਂ ਵੀ ਇਹ ਪਿੰਡ ਦਾ ਤੇ ਆਪਣੇ ਉਸ ਪਿੰਡ ਦਾ ਆਵਣ ਜਾਣ ਵੀ ਜਾਣ ਹੀ ਲੱਗਦਾ। ਤੇ ਇਹ ਪਿੰਡ ਬਾਬਾ ਜੀ ਬੱਝਿਆ ਕਿਹੜੇ ਸੰਨ ਚ ਹੋਣਾ ਹੈ?
ਆਪਾਂ ਤੇ 47 ਚ ਆਏ ਨਾ ਤੇ 12 ਹੋਈਆਂ ਨੇ। ਇਹ 14 ਚ ਮੇਰਾ ਘਰ ਵੱਜਾ, 14 ਚ ਥਾਣਾ ਲਿਖਿਆ ਸੀ, 14 ਸੰਨ ਦੇ ਵਿੱਚ। ਸਹੀ। ਆ ਕੁੜਿਆ 14 ਚ ਤਿਆਰ ਹੋਇਆ। ਆਪਾਂ ਨੂੰ ਖੁੱਡਿਆਂ ਨਹੀਂ ਲੱਗਦਾ। ਹਾਂ ਨਹੀਂ ਹੁਣ ਤਾਂ ਸਾਡਾ ਬਲੋਚ ਨਹੀਂ ਤਾਂ ਠੀਕ ਹੋ ਗਿਆ ਬਾਬਾ ਜੀ, ਬੜੀ ਮਿਹਰਬਾਨੀ।